ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਚੱਲਦੇ ਬਲਾਸਫੇਮੀ ਕੇਸ ਦੇ ਵਿੱਚ ਕਮਿਸ਼ਨ ਬਣਾਉਣ ਦਾ ਅਦਾਲਤੀ ਹੁਕਮ। ਗੁਆਂਢੀ ਮੁਲਕਾਂ ਦੇ ਨਾਲ ਅੰਧੇਰੀ ਜਵਾਂਦਾ ਪਰ ਕੋਈ ਧੱਕਾ ਬਰਦਾਸ਼ਤ ਨਹੀਂ ਕਰਾਂਗੇ, ਪੂਰੇ ਜ਼ੋਰ ਨਾਲ ਜਵਾਬ ਦਾਂਗੇ। ਇਸਾਕ ਡਾਰ ਦੀ ਚੀਨ 'ਚ ਗੱਲਬਾਤ। ਭਾਰਤੀ ਪ੍ਰੌਕਸੀਜ਼ ਦਾ ਵੀ ਉਹੀ ਹਾਲ ਕਰਾਂਗੇ ਜੋ ਸੰਦੂਰ ਆਪਰੇਸ਼ਨ ਦੇ ਵਿੱਚ ਭਾਰਤੀ ਜਹਾਜ਼ਾਂ ਦਾ ਕੀਤਾ। ਤਲਾਲ ਚੌਧਰੀ ਦੀ ਫੈਸਲਾਬਾਦ 'ਚ ਗੱਲਬਾਤ। ਹੁਕਮਰਾਨ ਜਮਾਤ ਦੇ ਫੈਸਲਾਬਾਦ ਦੇ ਵਿੱਚ ਇੱਕ ਬੰਦੇ ਦੀ ਫੈਕਟਰੀ ਦੇ ਉੱਤੇ ਛਾਪਾ। 149 ਮੁਲਕੀ ਤੇ ਗੈਰ ਮੁਲਕੀ ਫਰਾਡੀਏ ਮੌਕੇ ਤੋਂ ਗ੍ਰਿਫਤਾਰ। ਪਾਕਿਸਤਾਨ ਦੀ ਸਰਕਾਰ ਵੱਲੋਂ ਲਗਾਤਾਰ ਪੈਟਰੋਲ ਤੇ ਡੀਜ਼ਲ ਦੇ ਮੁੱਲ 'ਚ ਵਾਧਾ ਕਰ ਦਿੱਤਾ ਗਿਆ। ਇਹ ਪੰਜਾਬੀ ਰੇਡੀਓ USA ਹੈ। ਅੱਜ ਦੇ ਅਪਡੇਟ ਪਾਕਿਸਤਾਨ 'ਚ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਸਭ ਸੁਣਨ ਔਰ ਦੇਖਣ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਅੱਜ ਅਮਰੀਕਾ ਦੇ ਵਿੱਚ 15 ਜੁਲਾਈ ਸਾਲ 2025 ਦਾ ਦਿਨ ਡੁੱਬ ਰਿਹਾ ਹੈ, ਜਦਕਿ ਪਾਕਿਸਤਾਨ 'ਚ 16 ਜੁਲਾਈ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਅਸੀਂ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ ਟੀਵੀ USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਬ੍ਰੌਡਕਾਸਟ ਕਰਨੇ ਹਾਂ। ਸਾਡੇ ਇਹਨਾਂ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਪੰਜਾਬੀ ਰੇਡੀਓ USA ਦੀਆਂ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਆਪ ਸਭ ਨੂੰ ਲੈ ਕੇ ਚੱਲਨੇ ਹਾਂ। ਪਾਕਿਸਤਾਨ ਦੀ ਤਾਰੀਖ ਦਾ ਸਭ ਤੋਂ ਵੱਡਾ ਬਲਾਸਫੇਮੀ ਕੇਸ ਜਿਹੜਾ ਕਿ ਇਸ ਵੇਲੇ ਇਸਲਾਮਾਬਾਦ ਹਾਈ ਕੋਰਟ ਦੇ ਬੂਹੇ 'ਚ ਆ, ਜਿਹਦੇ 'ਚ 100 ਤੋਂ ਵੱਧ ਲੋਕਾਂ ਨੇ ਅਰਜ਼ੀ ਦਾਇਰ ਕੀਤੀ ਹੈ ਕਿ ਉਹਨਾਂ ਦੇ ਉੱਤੇ ਬਣਿਆ ਇਹ ਕੇਸ ਹੈ ਜਿਹੜਾ ਇਹਦੀ ਪੁੱਛ ਪੜਤਾਲ ਆ ਜਿਹੜੀ ਉਹ ਕੀਤੀ ਜਾਏ। ਬਕਾਇਦਾ ਇਨਵੈਸਟੀਗੇਸ਼ਨ ਲਈ ਕਮਿਸ਼ਨ ਬਣਾਇਆ ਜਾਏ, ਜਿਹਨੂੰ ਹੁਣ ਅਦਾਲਤ ਨੇ ਮੰਨ ਲਿਆ ਹੈ। ਯਾਦ ਰਵੇ ਕਿ 1 ਜਨਵਰੀ 2025 ਤੋਂ ਲੈ ਕੇ ਹੁਣ ਤੱਕ ਅਦਾਲਤ ਵੱਲੋਂ ਲਗਾਤਾਰ ਇਹਦੇ ਤੇ 42 ਸੁਣਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਨੇ। ਇਸ ਕੇਸ ਦੇ ਵਿੱਚ ਪਾਕਿਸਤਾਨ 'ਚ ਇੱਕ ਧਾਰਮਿਕ ਆਲਮ ਤਾਹਰ ਅਸ਼ਰਫੀ ਹੋਣਾ ਦਾ ਸਕਾ ਭਰਾ, ਇਸ ਤੋਂ ਅੱਡ ਵਕੀਲਾਂ ਦੇ ਵਿੱਚੋਂ ਅਬਦੁਲ ਰਹੀਮ ਰਾਓ ਔਰ ਇੱਕ ਹੋਰ ਵਕੀਲ ਨੇ ਜਿਹੜੇ ਉਹਨਾਂ ਸਮੇਤ ਕਈ ਵਕੀਲ ਜੱਥੇ ਨੇ ਜਿਹੜੇ ਉਹਨਾਂ ਦੇ ਵੀ ਨਾਂ ਆ ਰਹੇ ਨੇ। FIA ਦੇ ਮਹਿਕਮੇ ਦੇ ਕਈ ਅਫਸਰ ਔਰ ਜ਼ਿੰਮੇਦਾਰ ਨੇ ਜਿਹੜੇ ਉਹ ਵੀ ਇਸ ਸਾਰੇ ਵੱਡੇ ਸਕੈਂਡਲ ਦਾ ਹਿੱਸਾ ਨੇ, ਜਿਨ੍ਹਾਂ ਵੱਲੋਂ ਧਾਰਮਿਕ ਗੁਸਤਾਖੀ ਦੀਆਂ FIRs ਨੇ ਜਿਹੜੀਆਂ ਉਹ ਦਰਜ ਕਰਵਾਈਆਂ ਜਾਂਦੀਆਂ ਨੇ। ਦੁੱਖ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਦੇ ਉੱਤੇ ਇਹ ਕੇਸ ਦਾਇਰ ਕੀਤੇ ਗਏ ਨੇ ਉਹਨਾਂ ਦੀ ਗਿਣਤੀ 100 ਦੇ ਵਿੱਚ ਜਾਂ ਦਰਜਨਾਂ 'ਚ ਨਹੀਂ ਬਲਕਿ ਸੈਂਕੜਿਆਂ ਦੇ ਵਿੱਚ ਆ ਔਰ ਇਹ ਪਾਕਿਸਤਾਨ ਦੇ ਚਾਰੇ ਸੂਬਿਆਂ ਦੇ ਵਿੱਚ ਆ। ਸੁਣਨ ਵਾਲੇ ਨੇ ਵੀ ਦੱਸ ਜਾਈਏ ਕਿ ਇਹਨਾਂ ਦੇ ਵਿੱਚ ਇੱਕ ਐਸਾ ਬੰਦਾ ਵੀ ਹੈ ਜੋ ਅੱਖਾਂ ਤੋਂ ਨਾਬੀਨਾ ਹੈ, ਉਹਦੇ ਉੱਤੇ ਵੀ ਧਾਰਮਿਕ ਗੁਸਤਾਖੀ ਦਾ ਇਹ ਕੇਸ ਬਣਾਇਆ ਗਿਆ, ਜਦ ਕਿ ਇਹ ਸਾਰੇ ਦੇ ਸਾਰੇ ਲੋਕ ਮੁਸਲਮਾਨ ਨੇ ਔਰ ਉਹਨਾਂ ਦੇ ਉੱਤੇ ਹੀ ਧਾਰਮਿਕ ਗੁਸਤਾਖੀ ਦੇ ਇਹ ਕੇਸ ਬਣਾਏ ਗਏ। ਪੰਜਾਬ ਪੁਲਿਸ ਦੀ ਇੱਕ ਖੁਫੀਆ ਰਿਪੋਰਟ ਜਿਹੜੀ ਕਿ ਪਿਛਲੇ ਸਾਲ ਦੇ ਅਖੀਰ ਤੇ ਔਰ ਇਸ ਸਾਲ ਦੇ ਸ਼ੁਰੂ 'ਚ ਮੀਡੀਆ 'ਚ ਲੀਕ ਹੋਈ, ਜਿਹਦੇ 'ਚ ਦੱਸਿਆ ਗਿਆ ਕਿ ਇਹ ਸਾਰੇ ਲੋਕ ਇੱਕ ਗੈਂਗ ਦਾ ਹਿੱਸਾ ਨੇ ਔਰ ਧਾਰਮਿਕ ਇਲਜ਼ਾਮ ਲਾ ਕੇ ਲੋਕਾਂ ਤੋਂ ਪੈਸੇ ਵਟੋਰਦੇ ਨੇ। ਜਿਨ੍ਹਾਂ ਕੋਲੋਂ ਤੇ ਪੈਸੇ ਲੱਭ ਜਾਂਦੇ ਨੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ, ਬਾਕੀ ਸਾਰਿਆਂ ਨੂੰ ਧਾਰਮਿਕ ਗੁਸਤਾਖੀ ਦੇ ਇਸ ਇਲਜ਼ਾਮ 'ਚ ਕੇਸ ਬਣਾ ਕੇ ਜੇਲ੍ਹ 'ਚ ਪਾ ਦਿੱਤਾ ਜਾਂਦਾ ਹੈ ਔਰ ਉਹ ਉਹਨਾਂ ਕਰਦਾ ਗੁਨਾਹਾਂ ਦੀ ਸਜ਼ਾ ਭੁਗਤਦੇ ਰਹਿੰਦੇ ਨੇ। ਆਪਣੇ ਸੁਣਨ ਦੇਖਣ ਵਾਲਿਆਂ ਨੂੰ ਦੱਸ ਜਾਈਏ ਕਿ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਇਸ ਕੇਸ ਦੀ ਸੁਣਵਾਈ ਵੇਲੇ ਇਹਨਾਂ ਸਾਰੇ ਮੁਲਜ਼ਮਾਂ ਨੇ ਕਮਿਸ਼ਨ ਬਣਾਉਣ ਤੋਂ ਇਨਕਾਰ ਕੀਤਾ ਸੀਗਾ, ਜਦਕਿ ਜਿਹੜੇ ਲੋਕ ਇਹਨਾਂ ਕੇਸਾਂ ਦੇ ਵਿੱਚ ਫਸੇ ਨੇ ਇਹਨਾਂ 'ਚ ਚੌਖਿਆਂ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ ਨੇ ਔਰ ਬਾਕੀ ਜੇਲ੍ਹਾਂ 'ਚ ਕੈਦ ਨੇ ਔਰ ਉਹਨਾਂ ਦੀਆਂ ਅਪੀਲਾਂ ਇਸ ਵੇਲੇ ਉਤਲੀਆਂ ਅਦਾਲਤਾਂ 'ਚ ਵੀ ਨੇ। ਉਹਨਾਂ ਸਭ ਦੇ ਮਾਪਿਆਂ ਔਰ ਪਿਛਲਿਆਂ ਵੱਲੋਂ ਦਾਇਰ ਕੀਤੇ ਗਏ ਇਸ ਕੇਸ ਦੇ ਵਿੱਚ ਵਕੀਲ ਇਮਾਨ ਮਜ਼ਾਰੀ ਹੋਣਾ ਨੇ ਉਹਨਾਂ ਦਾ ਕੇਸ ਲੜਿਆ, ਜਿਹਦੇ 'ਚ ਅਦਾਲਤ ਨੇ ਹੁਕਮ ਦੇ ਦਿੱਤਾ ਹੈ ਕਿ ਹੁਣ ਇੱਕ ਹਕੂਮਤੀ ਕਮਿਸ਼ਨ ਬਣਾਇਆ ਜਾਏ ਜਿਹੜਾ FIA ਦੇ ਮਹਿਕਮੇ, ਉਹ ਧਾਰਮਿਕ ਆਲਮ ਦੇ ਭਰਾ ਔਰ ਇਸ ਤੋਂ ਬਾਅਦ ਉਹ ਵਕੀਲ ਜਿਹੜੇ ਇਸ ਕੇਸ ਦਾ ਹਿੱਸਾ ਨੇ ਜਾਂ ਜਿਨ੍ਹਾਂ ਦੇ ਉੱਤੇ ਇਲਜ਼ਾਮ ਨੇ, ਇਹਨਾਂ ਸਾਰਿਆਂ ਕੋਲੋਂ ਪੁੱਛ ਪੜਤਾਲ ਕੀਤਾ ਜਾਏ। ਸਿਰਫ ਉਹ ਲੋਕ ਜਿਨ੍ਹਾਂ ਦੇ ਉੱਤੇ ਧਾਰਮਿਕ ਇਲਜ਼ਾਮ ਲੱਗਾ ਹੈ ਉਹਨਾਂ ਦੇ ਮੋਬਾਈਲਾਂ ਦਾ ਫੋਰੈਂਸਿਕ ਹੋਇਆ ਆ, ਇਹਨਾਂ ਸਾਰਿਆਂ ਦੇ ਮੋਬਾਈਲ ਵੀ ਕਬਜ਼ੇ 'ਚ ਲੈ ਕੇ ਉਹਨਾਂ ਦੇ ਫੋਰੈਂਸਿਕ ਕਰਾਏ ਜਾਣ ਤਾਂ ਜੇ ਪਤਾ ਲੱਗੇ ਕਿ ਇਹਨਾਂ ਲੋਕਾਂ ਨੇ ਹਨੀ ਟ੍ਰੈਪ ਕਰਕੇ ਲੋਕਾਂ ਨੂੰ ਫਸਾਇਆ ਜਾਂ ਉਹਨਾਂ ਨੇ ਵਾਕਈ ਧਾਰਮਿਕ ਗੁਸਤਾਖੀ ਜਿਹੜੀ ਉਹ ਕੀਤੀ ਹੈ। ਯਾਦ ਰਵੇ ਕਿ ਇਹ ਕੇਸ ਇਸਲਾਮਾਬਾਦ ਹਾਈ ਕੋਰਟ ਦੇ ਜਸਟਿਸ ਸਰਦਾਰ ਇਜਾਜ਼ ਇਸਾਕ ਖਾਨ ਹੋਣਾ ਦੀ ਅਦਾਲਤ 'ਚ ਲੱਗਾ ਹੈ, ਜਿੱਥੇ ਇਹਨਾਂ ਲੋਕਾਂ ਦੇ ਵਕੀਲਾਂ ਨੇ ਕੱਲ ਸ਼ੋਰ ਸ਼ਰਾਬਾ ਵੀ ਕੀਤਾ ਔਰ ਅਦਾਲਤ ਵੱਲੋਂ ਕਮਿਸ਼ਨ ਬਣਾਉਣ ਦੇ ਇਸ ਹੁਕਮ ਦੇ ਉੱਤੇ ਆਪਣਾ ਇhtਜਾਜ ਰਿਕਾਰਡ ਕਰਾਇਆ ਔਰ ਆਖਿਆ ਕਿ ਇਹਨਾਂ ਲੋਕਾਂ ਦੀ ਅਦਾਲਤ ਤਰਫਦਾਰੀ ਕਰ ਰਹੀ ਹੈ, ਜਿਹਦੇ ਤੇ ਜਸਟਿਸ ਇਸਾਕ ਹੋਣੇ ਗੁੱਸੇ 'ਚ ਆ ਗਏ ਔਰ ਉਹਨਾਂ ਨੇ ਆਖਿਆ ਕਿ ਜੇ ਤੁਸੀਂ ਸੱਚੇ ਜੇ ਤੇ ਕਮਿਸ਼ਨ 'ਚ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰੋ। ਅਦਾਲਤ ਨੇ ਆਪਣੇ ਹੁਕਮ 'ਚ ਆਖਿਆ ਕਿ ਪਾਕਿਸਤਾਨ ਦੀ ਫੈਡਰਲ ਸਰਕਾਰ 1 ਮਹੀਨੇ ਦੇ ਵਿੱਚ ਇਹ ਕਮਿਸ਼ਨ ਬਣਾਇਆ ਜਿਹੜੀ ਇਹਨਾਂ ਸਾਰਿਆਂ ਲੋਕਾਂ ਦੇ ਕੋਲੋਂ ਪੁੱਛ ਪੜਤਾਲ ਕਰਕੇ ਆਪਣੀ ਰਿਪੋਰਟ ਅਦਾਲਤ ਦੇ ਰੂਬਰੂ ਪੇਸ਼ ਕਰੇ। ਜੇ ਪੁੱਛ ਪੜਤਾਲ ਦੇ ਵਿੱਚ ਹੋਰ ਵੇਲਾ ਚਾਹੀਦਾ ਹੋਵੇ ਤਾਂ ਫਿਰ ਇਸਲਾਮਾਬਾਦ ਹਾਈ ਕੋਰਟ ਦਾ ਬੂਹਾ ਖੜਕਾਇਆ ਜਾਏ। ਇਹ ਕੋਈ ਆਮ ਕੇਸ ਨਹੀਂ ਹੈ। ਯਾਦ ਰਵੇ ਕਿ ਇਸਲਾਮਾਬਾਦ ਹਾਈ ਕੋਰਟ ਨੇ ਇਸ ਕੇਸ ਦੀ ਸਾਰੀ ਕਾਰਵਾਈ ਇਨ ਕੈਮਰਾ ਕਰਨ ਦਾ ਹੁਕਮ ਦਿੱਤਾ ਸੀਗਾ। ਜਿੰਨੀਆਂ ਵੀ ਅਦਾਲਤੀ ਪੇਸ਼ੀਆਂ ਜਾਂ ਕਾਰਵਾਈਆਂ ਚੱਲ ਰਹੀਆਂ ਔਰ ਸਭ ਲਾਈਵ ਆ ਰਹੀਆਂ ਨੇ। ਨਾਲ ਹੀ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਕਮਿਸ਼ਨ ਜਿਹੜੀ ਪੁੱਛ ਪੜਤਾਲ ਕਰੇਗਾ ਜਾਂ ਇਨਵੈਸਟੀਗੇਸ਼ਨ ਕਰੇਗਾ ਉਹ ਵੀ ਆਨਲਾਈਨ ਹੋਣੀ ਚਾਹੀਦੀ ਹੈ ਤਾਂ ਜੇ ਹਰ ਆਮ ਬੰਦੇ ਨੂੰ ਉਹਦੇ ਤੱਕ ਪਹੁੰਚ ਲੱਭੇ। ਅਸੀਂ ਆਪਣੇ ਸਾਰੇ ਗੁਆਂਢੀ ਮੁਲਕਾਂ ਦੇ ਨਾਲ ਅਮਨੋ ਅਮਾਨ ਦੇ ਨਾਲ ਰਹਿਣਾ ਚਾਹੁੰਦੇ ਹਾਂ, ਪਰ ਕਿਸੇ ਨੂੰ ਧੱਕਾ ਨਹੀਂ ਕਰਨ ਦਾਂਗੇ। ਜੇ ਕੋਈ ਧੱਕਾ ਕਰੇਗਾ ਤੇ ਉਹਦਾ ਪੂਰੇ ਜ਼ੋਰ ਔਰ ਤਾਕਤ ਦੇ ਨਾਲ ਜਵਾਬ ਦਾਂਗੇ। ਇਹ ਆਖਣਾ ਹੈ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਔਰ ਫਾਰਨ ਮਿਨਿਸਟਰ ਇਸਾਕ ਡਾਰ ਹੋਣਾ ਦਾ, ਜਿਹੜੇ ਸਾਂਝ ਪਾਉਣ ਵਾਸਤੇ ਇਸ ਵੇਲੇ
ਚੀਨ ਦੇ ਦਾਰੁਲ ਹਕੂਮਤ ਜਾਂ ਚੀਨ ਦੇ ਕੈਪੀਟਲ ਬੀਜਿੰਗ ਦੇ ਵਿੱਚ ਸ਼ੰਘਾਈ ਤਾਮਨ ਤਨਜ਼ੀਮ ਦੇ ਇਕੱਠ 'ਚ ਨੇ। ਉਹਨਾਂ ਨੇ ਆਖਿਆ ਕਿ ਪਹਿਲਗਾਮ ਹਮਲੇ ਦੇ ਮਾਮਲੇ ਦੇ ਉੱਤੇ ਹੋਣਾ ਤੇ ਇਹ ਚਾਹੀਦਾ ਸੀਗਾ ਕਿ ਪੁੱਛ ਪ੍ਰਤੀਤ ਦੇ ਵਿੱਚ ਪਾਕਿਸਤਾਨ ਵੱਲੋਂ ਆਈ ਆਫਰ ਜਿਹੜੀ ਉਹਨੂੰ ਭਾਰਤ ਜੀ ਆਇਆਂ ਨੂੰ ਕਹਿੰਦਾ, ਪਰ ਭਾਰਤ ਵੱਲੋਂ ਪਾਕਿਸਤਾਨ ਦੇ ਉੱਤੇ ਚੜ੍ਹਾਈ ਕੀਤੀ ਗਈ, ਜਿਹਦਾ ਫਿਰ ਜਵਾਬ ਦੇਣਾ ਅਸੀਂ ਜਾਣਦੇ ਹਾਂ ਔਰ ਦੁਨੀਆ ਨੇ ਵੇਖਿਆ ਕਿ ਅਸੀਂ ਕਿਹੋ ਜਿਹਾ ਜਵਾਬ ਦਿੰਦੇ ਹਾਂ। ਦੋ ਐਟੋਮਿਕ ਪਾਵਰਾਂ ਰੱਖਣ ਵਾਲੇ ਮੁਲਕ ਨੇ ਜਿਹੜੇ, ਇਹਨਾਂ ਰਿਆਸਤਾਂ ਨੂੰ ਇਸ ਤਰ੍ਹਾਂ ਲੜਾਈ ਦੇ ਕੰਢੇ ਦੇ ਉੱਤੇ ਨਹੀਂ ਬਹਿਣਾ ਚਾਹੀਦਾ। ਇਸਾਕ ਡੋਨਾਲਡ ਦਾ ਆਖਣਾ ਸੀਗਾ ਕਿ ਪਾਕਿਸਤਾਨ ਨੇ ਹਮੇਸ਼ਾ ਅਮਨ ਦੀ ਰੀਝ ਕੀਤੀ ਔਰ ਅਸੀਂ ਅੱਜ ਵੀ ਅਮਨ ਦੇ ਰੀਝਵੰਦ ਹਾਂ, ਪਰ ਤਾਕਤ ਜਾਂ ਧੱਕਾ ਜਿਹੜਾ ਉਹ ਕਰਨ ਦੀ ਨਾ ਤੇ ਇਜਾਜ਼ਤ ਦਾਂਗੇ ਤੇ ਨਾ ਉਹਦੇ ਵਾਸਤੇ ਅਸੀਂ ਕਿਸੇ ਕਿਸਮ ਦੀ ਕੋਈ ਰਿਆਇਤ ਵਰਤਾਂਗੇ। ਯਾਦ ਰਵੇ ਕਿ ਸ਼ੰਘਾਈ ਤਾਮਨ ਤਨਜ਼ੀਮ ਦੇ ਵਿੱਚ ਪਾਕਿਸਤਾਨ ਵੱਲੋਂ 1967 ਤੋਂ ਇਕੱਠਾਂ ਦੇ ਵਿੱਚ ਸਾਂਝ ਪਾਈ ਜਾ ਰਹੀ ਹੈ ਔਰ ਉਹ ਖਿੱਤੇ ਦੇ ਮਾਮਲੇ ਦੇ ਉੱਤੇ ਆਪਣਾ ਭਰਵਾਂ ਕਿਰਦਾਰ ਹੈ ਜਿਹੜਾ ਉਹ ਵੀ ਨਿਭਾਉਂਦਾ ਹੈ। ਪਾਕਿਸਤਾਨ ਦੇ ਫੈਡਰਲ ਇੰਟੀਰੀਅਰ ਮਿਨਿਸਟਰ ਤਲਾਲ ਚੌਧਰੀ ਉਹਨਾਂ ਨੇ ਆਖਿਆ ਕਿ ਪਾਕਿਸਤਾਨ ਦੇ ਵਿੱਚ ਬਦਅਮਨੀ ਦੇ ਪਿੱਛੇ ਔਰ ਖਾਸ ਕਰ ਬਲੋਚਿਸਤਾਨ 'ਚ ਜਿਹੜੀ ਬਦਅਮਨੀ ਚੱਲ ਰਹੀ ਹੈ ਉਹਦੇ ਪਿੱਛੇ ਭਾਰਤੀ ਫੰਡਡ ਔਰ ਭਾਰਤੀ ਸਪਾਂਸਰ ਅਤਗਰਦ ਨੇ। ਇਹ ਸਾਰੀਆਂ ਭਾਰਤੀ ਪ੍ਰੌਕਸੀਜ਼ ਨੇ ਜਿਹੜੀਆਂ ਕੰਨ ਖੋਲ ਕੇ ਸੁਣ ਲੈਣ ਕਿ ਇਹਨਾਂ ਦਾ ਵੀ ਉਹ ਹਾਲ ਕਰਾਂਗੇ ਜੋ ਆਪਰੇਸ਼ਨ ਸੰਦੂਰ 'ਚ ਅਸੀਂ ਭਾਰਤੀ ਲੜਾਕਾ ਜਹਾਜ਼ ਰਾਫੇਲਾਂ ਦਾ ਕੀਤਾ। ਉਹਨਾਂ ਨੇ ਆਖਿਆ ਕਿ ਬਲੋਚਿਸਤਾਨ ਦੇ ਵਿੱਚੋਂ ਜਿਹੜੇ ਪੰਜਾਬੀਆਂ ਨੂੰ ਕਤਲ ਕਰਕੇ ਲਾਸ਼ਾਂ ਪੰਜਾਬ 'ਚ ਭੇਜੀਆਂ ਜਾਂਦੀਆਂ ਨੇ, ਮੈਂ ਇਹਨਾਂ ਨੂੰ ਪੰਜਾਬੀ ਨਹੀਂ ਪਾਕਿਸਤਾਨੀ ਕਹਿਣਾ ਹਾਂ। ਬੜੇ ਦੁੱਖ ਦੀ ਗੱਲ ਹੈ ਕਿ ਇਹ ਹੁਕਮਰਾਨ ਜਮਾਤ ਹੈ ਜਿਹੜੀ ਇਹਨਾਂ ਨੇ ਵੋਟ ਲੈਣ ਦੇ ਟਾਈਮ ਆਖਿਆ ਸੀਗਾ ਕਿ ਜਾਗ ਪੰਜਾਬੀ ਜਾਗ, ਪਰ ਹੁਣ ਉਹਨਾਂ ਦੇ ਤਲਾਲ ਚੌਧਰੀ ਹੋਣੇ ਸਮੇਤ ਪੰਜਾਬ ਤੋਂ ਉਜ਼ਮਾ ਬੁਖਾਰੀ ਹੋਣੇ ਜਿਹੜੀਆਂ ਕਿ ਸੂਬਾ ਵਜ਼ੀਰ ਨੇ, ਉਹਨਾਂ ਨੇ ਵੀ ਇਹ ਆਖਿਆ ਹੈ ਕਿ ਪੰਜਾਬ ਦੇ ਉਹ ਲੋਕ ਜਿਹੜੇ ਬਲੋਚਿਸਤਾਨ 'ਚ ਕਤਲ ਹੁੰਦੇ ਨੇ ਉਹਨਾਂ ਨੂੰ ਸਿਰਫ ਪੰਜਾਬੀਆਂ ਦਾ ਕਤਲ ਨਾ ਆਖਿਆ ਜਾਏ। ਤਲਾਲ ਚੌਧਰੀ ਉਹਨਾਂ ਨੇ ਆਖਿਆ ਕਿ ਇਹ ਜੋ ਕੁਝ ਵੀ ਹੋ ਰਿਹਾ ਹੈ ਇਹ ਪੰਜਾਬੀਆਂ ਨੂੰ ਤੇ ਬਲੋਚਾਂ ਨੂੰ ਆਪਸ ਦੇ ਵਿੱਚ ਲੜਾਉਣ ਦੀ ਇੱਕ ਘਿਨਾਉਣੀ ਸਾਜ਼ਿਸ਼ ਹੈ। ਨਾਲ ਹੀ ਉਹਨਾਂ ਦਾ ਆਖਣਾ ਸੀਗਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਲੱਖਾਂ ਬਲੋਚੀ ਔਰ ਪਠਾਨ ਨੇ ਜਿਹੜੇ ਉਹ ਆਪੋ ਆਪਣੇ ਕਾਰੋਬਾਰ ਕਰਨ ਦੇ ਨੇ, ਪਰ ਬਲੋਚਿਸਤਾਨ ਦੇ ਵਿੱਚ ਪੰਜਾਬ ਵਾਸੀਆਂ ਦੇ ਨਾਲ ਇਹ ਸਲੂਕ ਹੈ ਜਿਹੜਾ ਇਹਦੇ ਸਾਨੂੰ ਦੁੱਖ ਹੈ। ਇਹ ਇੱਕ ਭਾਰਤੀ ਸਾਜ਼ਿਸ਼ ਹੈ ਜਿਹਦਾ ਮਕਸਦ ਸਿਰਫ ਔਰ ਸਿਰਫ ਪੰਜਾਬੀਆਂ ਔਰ ਬਲੋਚਾਂ ਨੂੰ ਆਪਸ 'ਚ ਲੜਾਉਣਾ ਹੈ ਔਰ ਇਹ ਸਾਜ਼ਿਸ਼ਾਂ ਨਾਕਾਮ ਹੋਣਗੀਆਂ। ਇਹ ਪ੍ਰੌਕਸੀਜ਼ ਨੇ ਜਿਹੜੀਆਂ ਇਹਨਾਂ ਦਾ ਮੱਕੂ ਬੜੀ ਛੇਤੀ ਠੱਪ ਦੇਵਾਂਗੇ। FIA ਦਾ ਮਹਿਕਮਾ ਜਿਹਦੀ ਇੱਕ ਬ੍ਰਾਂਚ ਹੁਣ NCCI ਬਣ ਚੁੱਕੀ ਹੈ, ਉਹਨਾਂ ਦੇ ਪ੍ਰਧਾਨ ਨਜੀਬੁਲ ਹਸਨ ਉਹਨਾਂ ਨੇ ਆਖਿਆ ਹੈ ਕਿ ਉਹਨਾਂ ਨੇ ਫੈਸਲਾਬਾਦ ਦੇ ਇਲਾਕੇ ਸ਼ਾਹਕੋਟ 'ਚ ਇੱਕ ਫੈਕਟਰੀ ਦੇ ਉੱਤੇ ਛਾਪਾ ਮਾਰਿਆ। ਯਾਦ ਰਵੇ ਕਿ ਇਹ ਫੈਕਟਰੀ ਹੈ ਜਿਹੜੀ ਹੈ ਮਲਕ ਤਹਿਸੀਨ ਅਵਾਨ ਜੋ ਕਿ ਹੁਣ ਦੀ ਹੁਕਮਰਾਨ ਜਮਾਤ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਬੜੇ ਕਰਤਾ ਧਰਤਾ ਲੀਡਰ ਨੇ, ਉਹਨਾਂ ਦੀ ਹੈ। ਛਾਪੇ ਵੇਲੇ ਉਹ ਉੱਥੋਂ ਫਰਾਰ ਹੋਣ 'ਚ ਕਾਮਯਾਬ ਰਹੇ ਔਰ ਗ੍ਰਿਫਤਾਰ ਨਹੀਂ ਹੋਏ। ਇਸ ਫੈਕਟਰੀ ਦੇ ਉੱਤੇ ਛਾਪੇ ਵੇਲੇ ਇੱਥੋਂ 149 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਜੋ ਇੰਟਰਨੈਸ਼ਨਲ ਫਰਾਡ ਕਰ ਰਹੇ ਸਨ, ਲੋਕਾਂ ਦੇ ਕੋਲੋਂ ਮਾਲੀ ਲੈਣ ਦੇਣ ਦੇ ਉੱਤੇ ਧੋਖਾ ਕਰ ਰਹੇ ਸਨ। ਇਹ ਗ੍ਰਿਫਤਾਰੀਆਂ ਨੇ ਜਿਹੜੀਆਂ ਇਹ 149 ਲੋਕਾਂ ਦੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਆਖਿਆ ਜਾ ਰਿਹਾ ਕਿ ਪਾਕਿਸਤਾਨੀ ਔਰ ਗੈਰ ਮੁਲਕੀ ਨੇ। ਗ੍ਰਿਫਤਾਰ ਹੋਣ ਵਾਲੇ ਇਹਨਾਂ ਲੋਕਾਂ ਦੇ ਵਿੱਚ 131 ਮਰਦ ਔਰ 18 ਬੀਬੀਆਂ ਵੀ ਨੇ ਜਿਨ੍ਹਾਂ ਦੇ ਖਿਲਾਫ ਕੁੱਲ 7 FIRs ਨੇ ਜਿਹੜੀਆਂ ਉਹ ਦਰਜ ਹੋਈਆਂ ਨੇ। ਗ੍ਰਿਫਤਾਰ ਹੋਣ ਵਾਲਿਆਂ ਦੇ ਵਿੱਚ ਚੀਨ ਦੇ 44 ਮਰਦ ਔਰ 4 ਬੀਬੀਆਂ ਨੇ, ਨਾਈਜੀਰੀਆ ਦੇ 3 ਮਰਦ ਔਰ 5 ਬੀਬੀਆਂ ਨੇ, ਫਿਲੀਪਾਈਨ ਦਾ 1 ਮਰਦ ਔਰ 3 ਬੀਬੀਆਂ ਨੇ, ਸ੍ਰੀਲੰਕਾ ਦਾ 1 ਮਰਦ ਤੇ 1 ਬੀਬੀ ਹੈ, ਬੰਗਲਾਦੇਸ਼ ਦੇ 6 ਮਰਦ ਨੇ, ਜ਼ਿੰਬਾਬਵੇ ਦੇ ਨਾਲ ਤਾਲੁਕ ਰੱਖਣ ਵਾਲੀ 1 ਬੀਬੀ ਹੈ, ਜਦਕਿ ਮਿਆਂਮਾਰ ਦੀਆਂ 2 ਬੀਬੀਆਂ ਨੇ। ਇਸ ਤੋਂ ਅੱਜ ਦੇ 76 ਪਾਕਿਸਤਾਨੀ ਮਰਦ ਤੇ 2 ਪਾਕਿਸਤਾਨੀ ਬੀਬੀਆਂ ਨੇ ਜਿਹੜੀਆਂ ਉਹ ਵੀ ਇਹ ਆਨਲਾਈਨ ਫਰਾਡ ਦਾ ਕਾਲ ਸੈਂਟਰ ਚਲਾਉਂਦਿਆਂ ਹੋਇਆਂ ਰੰਗੇ ਹੱਥਾਂ ਫੜੇ ਗਏ ਨੇ। ਅਦਾਲਤ ਨੇ ਇਹਨਾਂ ਦਾ 14 ਦਿਨਾਂ ਦਾ ਸਰੀਰਕ ਰਿਮਾਂਡ ਹੈ ਜਿਹੜਾ ਉਹ ਦੇ ਦਿੱਤਾ ਹੈ। ਇਸ ਫੈਕਟਰੀ ਦੇ ਮਾਲਕ ਮਲਕ ਤਹਿਸੀਨ ਨੂੰ ਗ੍ਰਿਫਤਾਰ ਕਰਨ ਵਾਸਤੇ ਮੁਲਕ ਦੇ ਅੱਧੋ ਅੱਧ ਟਿਕਾਣਿਆਂ ਦੇ ਵਿੱਚ ਔਰ ਦੂਸਰੇ ਸੂਬਿਆਂ 'ਚ ਵੀ ਛਾਪੇ ਮਾਰੇ ਜਾ ਰਹੇ ਨੇ। ਪਾਕਿਸਤਾਨ ਦੇ ਵਿੱਚ ਸਰਕਾਰ ਵੱਲੋਂ ਇੱਕ ਵਾਰ ਫਿਰ ਪੈਟਰੋਲ ਤੇ ਡੀਜ਼ਲ ਦੇ ਮੁੱਲ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਪਿਛਲੇ 1 ਮਹੀਨੇ ਤੋਂ ਪੈਟਰੋਲ ਔਰ ਡੀਜ਼ਲ ਦੇ ਮੁੱਲ ਦੇ ਵਿੱਚ ਲਗਾਤਾਰ ਇਹ ਦੂਜਾ ਵਾਧਾ ਹੈ। ਆਖਿਆ ਜਾ ਰਿਹਾ ਹੈ ਕਿ ਬ੍ਰੇਕ ਇੱਥੇ ਨਹੀਂ ਲੱਗਣੀ, ਆਉਂਦੇ 15 ਦਿਨਾਂ ਬਾਅਦ ਫਿਰ ਤੇਲ ਤੇ ਪੈਟਰੋਲ ਦਾ ਮੁੱਲ ਆ ਜਿਹੜਾ ਇਹ ਵੱਧ ਜਾਏਗਾ ਕਿਉਂਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਤੇਲ ਦੇ ਮੁੱਲ ਦੇ ਵਿੱਚ ਗਿਰਾਵਟ ਆ ਰਹੀ ਹੈ ਔਰ ਇਸ ਹਿਲਜੁਲ ਦਾ ਸਿੱਧਾ ਅਸਰ ਪਾਕਿਸਤਾਨੀ ਪੈਟਰੋਲੀਅਮ ਇੰਡਸਟਰੀ ਦੇ ਉੱਤੇ ਪਏਗਾ। ਆਪ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਰਾਤੀ ਕੱਢੇ ਗਏ ਨੋਟੀਫਿਕੇਸ਼ਨ ਦੇ ਮੁਜਬ ਪਾਕਿਸਤਾਨ ਭਰ ਦੇ ਵਿੱਚ ਪੈਟਰੋਲ ਦੇ ਮੁੱਲ 'ਚ 5 ਰੁਪਏ 36 ਪੈਸੇ ਫੀ ਲੀਟਰ ਵਾਧਾ ਕੀਤਾ ਗਿਆ ਹੈ, ਜਦਕਿ ਹਾਈ ਸਪੀਡ ਡੀਜ਼ਲ ਆ ਜਿਹੜਾ ਉਹਦੇ ਮੁੱਲ 'ਚ 11 ਰੁਪਏ 37 ਪੈਸੇ ਲੀਟਰ ਮਗਰ ਵਾਧਾ ਕੀਤਾ ਗਿਆ ਹੈ। ਇੰਜ ਹੁਣ ਪਾਕਿਸਤਾਨ ਭਰ ਦੇ ਵਿੱਚ ਪੈਟਰੋਲ ਇਸ ਵੇਲੇ 272 ਰੁਪਏ 15 ਪੈਸੇ ਲੀਟਰ ਹੋ ਗਿਆ ਹੈ, ਜਦਕਿ ਡੀਜ਼ਲ ਦਾ ਮੁੱਲ 284 ਰੁਪਏ 35 ਪੈਸੇ ਲੀਟਰ ਹੋ ਗਿਆ ਹੈ। ਇਹ ਮੁੱਲ ਨੇ ਜਿਹੜੇ ਇਹ 1 ਅਗਸਤ ਤੱਕ ਲਈ ਹੋਣਗੇ। 31 ਜੁਲਾਈ ਦੀ ਰਾਤ ਨੂੰ ਇੱਕ ਵਾਰ ਫਿਰ ਰੇਟਾਂ ਦੇ ਵਿੱਚ ਜੋ ਵੀ ਬਦਲਾਅ ਆਇਆ ਉਹਦਾ ਐਲਾਨ ਕੀਤਾ ਜਾਏਗਾ। ਇੱਕ ਵਾਰ ਫਿਰ ਪੰਜਾਬੀ ਰੇਡੀਓ USA ਦੇ ਇਸ ਬੁਲਟਨ ਰਾਹੀਂ ਦੱਸ ਜਾਈਏ ਕਿ ਖਤਰਾ ਹੈ ਕਿ 1 ਅਗਸਤ ਤੋਂ ਪੈਟਰੋਲ ਔਰ ਡੀਜ਼ਲ ਇੱਕ ਵਾਰ ਫਿਰ ਮਹਿੰਗੇ ਹੋਣਗੇ। ਲੋ ਜੀ, ਅੱਜ ਤੱਕ ਦੇ ਅਪਡੇਟ ਪਾਕਿਸਤਾਨ 'ਚ ਇੰਨਾ ਹੀ। ਮੈਨੂੰ ਮਸੂਦ ਮੱਲੀ ਨੂੰ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਅੱਜ ਲਈ ਇਜਾਜ਼ਤ ਦਿਵੋ। ਜਾਣ ਤੋਂ ਪਹਿਲੇ ਫਿਰ ਦੱਸ ਜਾਈਏ ਕਿ ਖਬਰਾਂ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਨਾਲ ਸਾਡੇ ਇੰਟਰਨੈਸ਼ਨਲ ਔਰ ਨੈਸ਼ਨਲ ਰੇਡੀਓ ਨੈਟਵਰਕ ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ 408272 5200 4082725200 ਤੇ ਰਾਬਤਾ ਕੀਤਾ ਜਾ ਸਕਦਾ ਹੈ। ਅੱਜ ਤੱਕ ਲਈ ਇੰਨਾ ਹੀ, ਫਿਰ ਮਿਲਾਂਗੇ। ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।